तमाम वेखण वालिਆਂ ਨੂੰ अस्सलाम वालेकुम ਤੇ ਸਤਿ ਸ਼੍ਰੀ ਅਕਾਲ। ਪੰਜਾਬੀ ਪ੍ਰਚਾਰ ਤੋਂ ਮੈਂ ਤੁਹਾਡੇ ਨਾਲ ਨਾਇਬ ਸ਼ਫੀਕ। ਅੱਜ ਕਰਤਾਰਪੁਰ ਦਰਬਾਰ ਸਾਹਿਬ ਦੇ ਵਿੱਚ ਸਾਡੇ ਨਾਲ ਇੱਕ ਹੋਰ ਬਹੁਤ ਅੱਛੀ ਜੀ ਬਹੁਤ ਵਧੀਆ ਫੈਮਿਲੀ ਮੌਜੂਦ ਆ। ਮੈਂ ਇਹਨਾਂ ਨਾਲ ਆਫ ਕੈਮਰੇ ਦੇ ਵਿੱਚ ਗੱਲਬਾਤ ਕਰਦੀ ਪਈ ਸੀ, ਲੇਕਿਨ ਇਹਨਾਂ ਦੀਆਂ ਗੱਲਾਂ ਇੰਨੀਆਂ ਪਿਆਰੀਆਂ ਇੰਨੀਆਂ ਮਿੱਠੀਆਂ ਸਨ ਤੇ ਇੰਨੀਆਂ ਨੌਲੇਜ ਤੋਂ ਭਰਪੂਰ ਸਨ ਕਿ ਮੈਂ ਸੋਚਿਆ ਕਿ ਕਿਉਂ ਨਾ ਮੈਂ ਔਨ ਕੈਮ ਇਹਨਾਂ ਕੋਲ ਕੁਝ ਗੱਲਾਂ ਪੁੱਛਾਂ ਜਿਹੜੀ ਜੋ ਮੈਨੂੰ ਆਫ ਕੈਮ ਕਹਿੰਦੇ ਪਏ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ। ਕੀ ਨਾਂ ਹੈ ਤੁਹਾਡਾ? ਸ਼ਰਨਜੀਤ ਕੌਰ। ਤੇ ਤੁਹਾਡਾ? ਦਲੀਪ ਕੌਰ। ਤੁਸੀਂ ਇਹਨਾਂ ਦੇ? ਇਹ ਮੇਰਾ ਹਸਬੰਡ ਹੈ। ਅੱਛਾ ਇਹ ਮੇਰੇ ਪੜੋਸੀ की मम्मी। ਅੱਛਾ पड़ोसन की ਠੀਕ मम्मी। ਹੈ। ਤੇ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ? हाँ जी पहली बार आया। ਤੇ ਕਿਹਦਾ ਲੱਗਦਾ ਪਿਆ ਤੁਹਾਨੂੰ बहुत ਇੱਥੇ ਆ बढ़िया ਕੇ? लग रहा है। ਤੇ ਅੱਛਾ ਇਹ ਦੱਸੋ, ਤੁਹਾਡੇ ਨਾਲ ਮੈਂ ਆਫ ਕੈਮਰੇ ਵਿੱਚ ਗੱਲਬਾਤ ਕਰਦੀ ਪਈ ਸੀ, ਕੁਝ ਐਸੀਆਂ ਗੱਲਾਂ ਸੀ ਨੌਲੇਜ ਤੋਂ ਭਰਪੂਰ ਸਨ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਮੱਥਾ ਟੇਕ ਲਿਆ? हाँ जी ਠੀਕ ਹੈ। ਤੇ ਲੰਗਰ ਵੀ ਕੀਤਾ ਤੁਸੀਂ? हाँ जी बहुत ਤੇ बढ़िया। ਕਿਹਦਾ ਲੱਗਾ ਤੁਹਾਨੂੰ? बहुत बढ़िया चीज़ लगी है। ਤੇ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ, ਤੁਹਾਨੂੰ ਕੀ ਮਹਿਸੂਸ ਹੋਇਆ? ਤੁਸੀਂ ਕੀ ਸੋਚ ਕੇ ਆਏ ਸੋ ਕਿ ਤੁਸੀਂ ਜਾਓਗੇ ਨਵੇਂ ਦੇਸ਼ ਦੇ ਵਿੱਚ ਨਵੇਂ ਲੋਕਾਂ ਦੇ ਵਿੱਚ, ਤੇ ਇੱਥੇ ਆ ਕੇ ਤੁਸੀਂ ਅਪਣਾਈਅਤ ਮਹਿਸੂਸ ਕੀਤੀ ਜਿਹੜੀ ਸੋਚ ਕੇ ਆਏ ਸੋ? ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਾਂ ਥੋੜਾ ਜਿਹਾ ਰੁੱਖੇ ਹੋਣਗੇ ਉਧਰਲੇ ਲੋਕ, ਪਰ ਇੱਥੇ ਦੇ ਲੋਕ ਵਧੀਆ ਵਾ। ਬੋਲਣ ਚਾਲ ਚ ਵੀ ਅੱਛਾ ਆ। ਹਰ ਕੋਈ ਕਹਿੰਦੇ ਫੋਟੋ ਖਿਚਾਓ ਸਾਡੇ ਨਾਲ, ਕਦੀ ਕੋਈ ਫੋਟੋ ਖਿਚਾਉਣਾ ਸੀ ਕਹਿੰਦਾ, ਕਦੀ ਕੋਈ ਕਹਿੰਦਾ। ਬਹੁਤ ਅੱਛਾ ਬੋਲਦੇ ਆ ਇੱਧਰਲੇ ਲੋਕ। ਸਾਡੇ ਇੰਡੀਆ ਤੋਂ ਜ਼ਿਆਦਾ ਇੱਥੇ ਅੱਛੇ ਲੋਕ ਬੋਲਦੇ ਆ। ਸਹੀ। ਬਹੁਤ ਵਧੀਆ ਆਪਣਾਪਨ ਲੱਗਾ ਸਾਨੂੰ। ਤੇ ਇਹ ਦੱਸੋ ਕੋਈ ਸ਼ਾਪਿੰਗ ਵਗੈਰਾ ਕੀਤੀ ਜੇ? ਹਾਂਜੀ ਹਾਂਜੀ। ਕੀ ਖਰੀਦਦਾਰੀ ਕੀਤੀ ਜੇ? ਉਹ ਕਾਕੇ ਨੂੰ ਜ਼ਿਆਦਾ ਪਤਾ ਉਹਨੇ ਜ਼ਿਆਦਾ ਪੈਸੇ ਖਰਚੇ, ਉਹਨੂੰ ਪਤਾ ਹੈ। ਤੇ ਤੁਸੀਂ ਆਪਣੇ ਵਾਸਤੇ ਵੀ ਕੁਝ ਲਿਆ? ਨਹੀਂ, ਬੱਚਿਆਂ ਵਾਸਤੇ ਟੋਫੀਆਂ ਵਗੈਰਾ ਲਈਆਂ। ਅੱਛਾ। ਤੇ ਅੱਛਾ ਇਹ ਦੱਸੋ, ਤੁਹਾਡੇ ਤੋਂ ਮੈਂ ਪੁੱਛਦੀ ਪਈ ਸੀ ਆਫ ਕੈਮ ਕਿ ਕ੍ਰਿਸਚਨ ਦੀਆਂ ਸ਼ਾਦੀਆਂ ਵੇਖੀਆਂ, ਉਹ ਚਰਚ ਜਾਂਦੇ ਨੇ ਤੇ ਉਹਨਾਂ ਦੀ ਸ਼ਾਦੀ ਉਹ ਤਰੀਕਾਕਾਰ ਪਤਾ ਹੈ, ਹਿੰਦੂਆਂ ਦੀ ਵੀ ਪਤਾ ਹੈ, ਲੇਕਿਨ ਸਿੱਖਾਂ ਦੀ ਸ਼ਾਦੀ ਕਿਸ ਤਰ੍ਹਾਂ ਹੁੰਦੀ ਹੈ? ਇਹ ਕਿਸ ਤਰ੍ਹਾਂ ਸ਼ਾਦੀ ਕਰਦੇ ਨੇ? ਇਹਨਾਂ ਦੇ ਕੀ ਤਰੀਕੇਕਾਰ ਹੁੰਦੇ ਨੇ? ਥੋੜਾ ਇੱਥੇ ਦੱਸੋ ਜ਼ਰਾ ਤਫਸੀਲ ਨਾਲ, ਜੇ ਤੁਸੀਂ ਮੈਨੂੰ ਦੱਸਦੇ ਪਏ ਸੋ। ਆਪਾਂ ਸਾਡੇ ਗੁਰਦੁਆਰੇ ਚ ਦਰਬਾਰ ਸਾਹਿਬ ਦੇ ਸਾਹਮਣੇ ਹਜੂਰੀ ਵਿੱਚ ਮੱਥਾ ਟੇਕ ਕੇ ਫਿਰ ਲਾਵਾਂ ਹੁੰਦੀਆਂ ਵਾ। ਅੱਛਾ, 4 ਲਾਵਾਂ ਹੁੰਦੀਆਂ। 4 ਲਾਵਾਂ ਹੁੰਦੀਆਂ, ਠੀਕ ਹੈ। ਤੇ ਪਹਿਲੀ ਲਾਂ ਪਹਿਲਾਂ ਪੜਦੇ ਆ, ਫਿਰ ਉਹ ਲੜਕਾ ਲੜਕੀ ਇਧਰ ਉਧਰ घूमते हैं इनके दरबार साहब फेरे लेंदे ने, ठीक है। फिर दोबारा इस तरह 3 लावां फिर दोबारा लेते, 4 लावां होंगी साढ़े। फिर मत्था टेक के फिर लड़का लड़की को साथ लेकर जहाँ भी जाता है, खाना खाने, जैसे किसी को फोटो खिंचानी है, वो किसी से मिलना है, तभी जाते हैं सभी लड़का लड़की को साथ लेकर। सही। आशीर्वाद भी उदो लेंदे ने? हाँ, बाद में। पहले तो ऐसे ही ऐसे ना थोड़ा सा फोटो स्टेज पे कर लेते हैं, थोड़ा बहुत, जैसे लड़का अलग करे लड़की अलग करे फोटो, ऐसे कर लेते हैं। ਅੱਛਾ। ਤੇ ਇੰਜ ਜਿਹੜੇ ਹਿੰਦੂ ਨੇ ਉਹਨਾਂ ਦੇ 7 ਫੇਰੇ ਉਹਨਾਂ ਦੇ ਹੁੰਦੇ ਨੇ, 4 ਕੇ ਪਤਾ ਨਹੀਂ 3 ਲੜਕਾ ਅੱਗੇ ਲੈਂਦਾ ਹੈ, ਫਿਰ ਬਾਕੀ ਦੇ ਲੜਕੀ। ਤੁਹਾਡੇ ਤੁਹਾਡੇ ਵਿੱਚ ਕੋਈ ਮੁੰਡਾ? ਕੁਝ ਨਹੀਂ, ਸੋਮ ਵਗੈਰਾ ਕੁਝ ਨਹੀਂ, ਸਿਰਫ ਮੁੰਡਾ ਅੱਗੇ ਹੁੰਦਾ ਤੇ ਲੜਕੀ ਉਹਦੇ ਪਿੱਛੇ ਹੁੰਦੀ ਹੈ। ਠੀਕ ਹੈ। ਤੇ ਉਹ ਜਿਹੜੀ ਤੇ ਤੁਸੀਂ ਕਿਹਨੂੰ ਗਵਾਹ ਮੰਨ ਕੇ ਤੁਸੀਂ ਇਹ ਫੇਰੇ ਲੈਂਦੇ ਹੋ? ਇਹ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਨੂੰ, ਠੀਕ ਹੈ। ਤੇ ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਇੱਥੇ ਪਾਕਿਸਤਾਨ ਦੇ ਹੋ ਕਿ ਤੁਸੀਂ ਇੰਡੀਆ ਦੇ ਵਿੱਚ? ਇੰਡੀਆ ਦੇ। ਸ਼ੁਰੂ ਤੋਂ ਇੰਡੀਆ ਦੇ ਹੋ? ਹਾਂਜੀ, ਸ਼ੁਰੂ ਤੋਂ ਇੰਡੀਆ ਦੇ। ਸਹੀ। ਅੱਛਾ। ਤੇ ਤੁਹਾਨੂੰ ਬਹੁਤ ਵਧੀਆ ਜੀ, ਸਾਰੇ ਮਿਲ ਵਰਤਣ ਵਾਲੇ ਆ, ਕੋਈ ਬਹੁਤ ਪਿਆਰ ਕਰਦੇ ਆ ਜਿਹਨੂੰ ਦਿੱਤਾ ਇਹਨਾਂ ਨੇ। ਹਰੇਕ ਕਹਿੰਦੇ ਸਾਨੂੰ ਸੈਲਫੀ ਲੈਂਦੇ ਆ ਹਰੇਕ ਕੋਈ। ਪਹਿਲੀ ਵਾਰ ਆਏ ਹੋ ਤੁਸੀਂ ਇੱਥੇ? ਪਹਿਲੀ ਵਾਰ। ਅੱਛਾ। ਤੇ ਕਿਦੋਂ ਦੀ ਤਿਆਰੀਆਂ ਤੁਸੀਂ ਸ਼ੁਰੂ ਕੀਤੀਆਂ ਹੋਈਆਂ ਸੀ? ਅਸੀਂ ਪਾਕਿਸਤਾਨ ਜਾਣਾ। ਜਦੋਂ ਦਾ ਸ਼ੁਰੂ ਹੋਇਆ ਜੀ 3 ਮਹੀਨੇ ਹੋ ਗਏ, ਮੈਂ ਕਿਹਾ 90 ਦਿਨ ਹੋ ਗਏ ਜਦੋਂ ਦਾ ਓਪਨਿੰਗ ਹੋਈ ਸ਼ੁਰੂ। ਉਸ ਤੋਂ ਬਾਅਦ ਹੀ ਸ਼ੁਰੂ ਹੋ ਗਏ ਸੀ ਇੱਕ ਦਰਸ਼ਨ ਕਰਨੇ ਆ। ਅੱਛਾ। ਤੇ ਪਾਸਪੋਰਟ ਬਣਵਾਇਆ। ਸਹੀ। ਪਾਸਪੋਰਟ ਬਗੈਰ ਨਹੀਂ ਨਾ ਆਉਣ ਦਿੰਦੇ। ਹਾਂਜੀ। ਪਾਸਪੋਰਟ ਬਣਵਾਇਆ, ਉਹ ਨਵਾਂ ਪਿਆ ਹੈ। ਅੱਛਾ। ਤੇ ਤੁਸੀਂ ਦੱਸਦੇ ਪਏ ਸੀ ਸ਼ਾਪਿੰਗ ਕੀਤੀ ਹੈ, ਤੁਸੀਂ ਕੀ ਖਰੀਦਦਾਰੀ ਕੀਤੀ ਹੈ ਇੱਥੋਂ? ਅਸੀਂ ਬੱਚਿਆਂ ਲਈ ਟੋਫੀਆਂ ਲਈਆਂ ਜੀ, ਹੋਰ ਤਾਂ ਇੱਥੇ ਆਪਾਂ ਕੀ ਲੈਣਾ, ਬਾਕੀ ਉਹ ਖਾ ਪੀ ਲਿਆ ਜੋ ਖਾਣਾ ਸੀ। ਸਹੀ। ਅੱਛਾ, ਤੁਸੀਂ ਲੰਗਰ ਖਾਦਾ ਤੇ ਉਹਦਾ ਹਾਂਜੀ, ਜ਼ਾਇਕਾ ਲੰਗਰ ਤੁਹਾਨੂੰ ਕਿਹੋ ਬਹੁਤ ਜਿਹਾ ਵਧੀਆ ਲੱਗਾ? ਜੀ, ਬਹੁਤ ਵਧੀਆ ਸੀ ਲੰਗਰ ਵੀ ਜੀ, ਸਾਫ ਸੀ, ਸਫਾਈ ਬਹੁਤ ਆ। ਕੋਈ ਜ਼ਾਇਕੇ ਵਿੱਚ ਅਪਣਾਈਅਤ ਸੇਮ ਉਹੀ ਜ਼ਾਇਕਾ ਲੱਗਾ ਜਿਹੜਾ ਤੁਹਾਡੇ ਘਰ ਦਾ ਸੀ ਕਿ ਥੋੜਾ ਨਹੀਂ, ਓਪਰਾ ਠੀਕ ਸੀ, ਜ਼ਾਇਕਾ? ਲੰਗਰ ਹੁੰਦਾ ਹੀ ਵਧੀਆ ਜੀ। ਵਧੀਆ ਹੈ ਬਾਬੇ ਦੇ ਘਰ। ਲੰਗਰ ਦਾ ਘਰ, ਲੰਗਰ ਉਧਰਲਾ ਤਾਂ ਇੱਧਰਲਾ ਫਰਕ ਹੈ ਥੋੜਾ ਜਿਹਾ। ਲੰਗਰ ਉਹਦਾ ਪ੍ਰਸ਼ਾਦੇ ਟੇਸਟ ਦਾ ਵੀ, ਬਹੁਤ ਆ। ਪ੍ਰਸ਼ਾਦੇ ਅਸੀਂ ਮਸ਼ੀਨ ਦੇਖ ਕੇ ਆਏ ਆ ਜਿੱਥੋਂ ਪ੍ਰਸ਼ਾਦਾ ਤਿਆਰ ਹੋ ਕੇ ਬਣ ਕੇ ਜਾਂਦਾ ਵਾ। ਸਹੀ। ਉਹ ਬਹੁਤ ਵਧੀਆ ਵਾ ਮਸ਼ੀਨ, ਬਹੁਤ ਸਵਾਦ ਸੀ ਪ੍ਰਸ਼ਾਦਾ। ਅੱਛਾ। ਮੈਨੂੰ ਜ਼ਿਆਦਾ ਕੜੀ ਸਵਾਦ ਲੱਗੀ ਹੈ। ਸਹੀ। ਪਹਿਲੀ ਉੱਚੀ ਆਵਾਜ਼ ਮੇਰੀ। ਅੱਛਾ।